ਆਪਣੇ ਕੋਈ ਸਰਦਾਰ ਜੀ ਹੈਗੇ ਆ ਬੇਕਰਸਫੀਲਡ ਤੋਂ, ਉਹ ਵੀਡੀਓ ਪਾਉਂਦੇ ਆ, ਟਰੱਕ ਚਲਾਉਂਦੇ ਆ, ਉਹ ਵੀਡੀਓ ਪਾਉਂਦੇ ਆ। ਉਹਨਾਂ ਨੇ ਇੱਕ ਵੀਡੀਓ, ਇੱਕ ਕੋਈ ਬੇਕਰਸਫੀਲਡ ਤੋਂ ਆ, ਇੱਕ ਕੋਈ ਯੂਬਾ ਸਿਟੀ ਤੋਂ ਮੁੰਡਾ, ਠੀਕ ਹੈ ਜੀ। ਇਹ ਵੀਡੀਓ ਪਾਉਂਦੇ ਆ ਆਪਣੇ ਟਿਕਟੋਕ ਤੇ, ਇੰਸਟਾਗ੍ਰਾਮ ਤੇ। ਇਹਨਾਂ ਨੇ ਲਾਸਟ ਵੀਕ ਇੱਕ ਵੀਡੀਓ ਪਾਈ ਆ ਕਿ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਡੀਐਮਵੀ 'ਚ ਮੈਡੀਕਲ ਹੋਣੇ ਬੰਦ ਹੋ ਗਏ ਆ, ਮੈਡੀਕਲ ਅਪਡੇਟ ਹੋਣੇ ਬੰਦ ਹੋ ਗਏ। ਉਸ ਚੀਜ਼ ਨੇ ਐਸੀ ਤੜਥੱਲੀ ਮਚਾਈ ਹੋਈ ਆ ਪਿਛਲੇ 5 ਦਿਨਾਂ ਦੇ ਵਿੱਚ। ਰਾਜਕਰਨ ਘੱਟੋ ਘੱਟ 50 ਕਾਲਾਂ ਤਾਂ ਮੈਂ ਪਰਸਨਲੀ ਅਟੈਂਡ ਕਰ ਚੁੱਕਿਆ। ਅਸੀਂ ਕੱਲ ਸ਼ਾਮ ਨੂੰ 5 ਮੈਡੀਕਲ ਕੀਤੇ ਆ, ਸਬਮਿਟ ਕੀਤੇ ਆ, ਸਬਮਿਟ ਹੋਏ ਆ, ਠੀਕ ਆ। ਸਾਨੂੰ ਲੋਕੀ ਕਾਲਾਂ ਕਰਦੇ ਆ, ਰੋਣ ਹਾਕੇ ਹੋਏ ਹੁੰਦੇ ਆ। ਮਤਲਬ ਤੁਸੀਂ ਜਿਹੜੀ ਆਪਾਂ ਗੱਲ ਕਰਦੇ ਨਾ, ਆਪਣੇ ਲੋਕੀ ਹੀ ਇਹ ਚੀਜ਼ ਕ੍ਰੀਏਟ ਕਰਦੇ ਆ। ਇਹੋ ਹੀ ਲੋਕੀ ਆ ਜਿਹੜੇ ਕਿ ਆਪਣੇ 4 ਵਿਊਜ਼ ਲਈ, ਆਪਣੀਆਂ 4 ਚੰਗੀਆਂ ਗੱਲਾਂ ਸੁਣ ਲਈ ਇਹ ਤਮਾਸ਼ਾ ਕਰਦੇ ਆ ਰੋਜ਼ ਦਿਹਾੜੀ। ਤੁਸੀਂ ਯਕੀਨ ਕਰਿਓ, ਮਤਲਬ ਜਿੰਨੀਆਂ ਕਾਲਾਂ ਆਈਆਂ ਉਹਦੇ ਵਿੱਚੋਂ ਅੱਧੀਆਂ ਕਾਲਾਂ ਇਹ ਹੋਣੀਆਂ ਵੀ ਅਸੀਂ ਬਰਬਾਦ ਹੋ ਜਾਾਂਗੇ, ਜੇ ਹੋ ਗਿਆ ਅਸੀਂ ਬਰਬਾਦ ਹੋ। ਮਤਲਬ ਤੁਹਾਨੂੰ ਕੀ ਮਿਲਦਾ ਆ ਇੱਕ ਬੰਦੇ ਦੀ ਉੱਥੇ ਖੜਾ ਟਰੱਕ ਸਟਾਪ ਤੇ ਇੱਕ ਬੰਦੇ ਦੀ ਇੰਟਰਵਿਊ ਕਰਕੇ, ਤੇ ਤੁਸੀਂ ਬੇਸ਼ਰਮੀ ਦੇ ਨਾਲ ਉਹ ਜਿਹੜੀ ਆ ਅਪਡੇਟ ਕਰਤੀ ਆ ਕਿ ਸਾਰੇ ਅਪਡੇਟ ਹੋਣੇ ਬੰਦ ਹੋ ਗਏ ਆ। ਤੁਹਾਨੂੰ ਕਿਹੜੀ ਇਨਫੋਰਮੇਸ਼ਨ ਮਿਲੀ ਆ, ਕਿੱਥੋਂ ਤੁਹਾਨੂੰ ਪਤਾ ਲੱਗਾ ਆ ਕੀ ਮਤਲਬ ਤੁਹਾਨੂੰ। ਰਾਜਕਰਨ ਮੈਂ ਪਿਛਲੇ 2 ਵੀਕਾਂ ਦੇ ਵਿੱਚ ਕੋਈ ਵੀਡੀਓ ਨਹੀਂ ਸੀ ਬਣਾਈ ਸਿੰਸ ਮੈਂ ਜਦੋਂ ਕੰਟੱਕੀ ਤੋਂ ਆਇਆ, ਕਿਉਂਕਿ ਮੇਰੇ ਕੋਲ ਕੋਈ ਇਨਫੋਰਮੇਸ਼ਨ ਉਨੀ ਹੈ ਨਹੀਂ ਜਿਹੜੀ ਮੈਂ ਅਪਡੇਟ ਕਰ ਸਕਾਂ। ਸੋ ਮੈਨੂੰ ਵੀਡੀਓ ਬਣਾਉਣ ਦੀ ਲੋੜ ਉਦੋਂ ਪੈਂਦੀ ਆ ਜਦੋਂ ਕੋਈ ਇੱਦਾਂ ਦੇ ਮੁੱਦੇ ਸਾਹਮਣੇ ਆ ਜਾਂਦੇ ਜਾਂ ਕੋਈ ਕ੍ਰੈਡੀਬਲ ਇਨਫੋਰਮੇਸ਼ਨ ਆਉਂਦੀ ਆ, ਅਸੀਂ ਉਦੋਂ ਅਪਡੇਟ ਕਰਦੇ ਹਾਂ, ਨਹੀਂ ਤਾਂ ਨਹੀਂ ਕਰਦੇ, ਕੋਈ ਲੋੜ ਨਹੀਂ ਹੈਗੀ। ਮਤਲਬ ਰਾਹ ਜਾਂਦੇ ਨੂੰ ਇੱਕ ਬੰਦੇ ਦਾ ਅਪਡੇਟ ਨਹੀਂ ਹੋਇਆ ਔਰ ਉਹਨਾਂ ਨੇ ਵੀਡੀਓ ਚੱਕ ਕੇ ਪਾਤੀ। ਉਹ ਵੀਕਐਂਡ, ਆ ਸਾਰਾ ਵੀਕਐਂਡ, ਕੱਲ ਸਾਡੇ ਘੱਟੋ ਘੱਟ 10 ਤੋਂ 15 ਬੰਦੇ ਦਿਨੇ ਵਾਕ ਇਨ ਕੀਤੇ ਆ, ਜਿਹੜੇ ਕਿ ਜਿਨ੍ਹਾਂ ਦਾ 6-6 ਮਹੀਨੇ ਅਜੇ ਮੈਡੀਕਲ ਰਹਿੰਦਾ ਹੈ, ਸਾਲ ਮੈਡੀਕਲ ਰਹਿੰਦਾ ਹੈ, ਔਰ ਉਹ ਆਣ ਕੇ ਵੀ ਕਹਿ ਰਹੇ ਜੀ ਸਾਡਾ ਮੈਡੀਕਲ ਕਰ ਦਿਓ, ਉਹ ਕਹਿੰਦੇ ਮੈਡੀਕਲ ਹੋਣੇ ਬੰਦ ਹੋ ਗਏ ਆ। ਰਮਨ ਜੀ, ਇਹ ਜਿੱਦਾਂ ਹੁਣ ਜਿੱਦਾਂ ਕੋਈ ਸਿੰਗਲ ਕੇਸ ਸੀਗਾ ਤੇ ਉਹ ਜਨਰਲਾਈਜ਼ ਹੋ ਗਿਆ, ਤੇ ਇਹਦੇ ਵਿੱਚ ਕੀ ਇਹ ਜਿਹੜਾ ਹੁਣ ਨਾਨ ਡੋਮਿਸਾਈਲਡ ਵਾਲੇ, ਤਾਂ ਚਲੋ ਆਪਾਂ ਨੂੰ ਪਤਾ ਹੈ ਵੀ ਕੀ ਸਿਚੁਏਸ਼ਨ ਉਹਨਾਂ ਦੀ ਜਿਹੜੀ ਉਹ ਬਣੀ ਆ, ਜਿਹੜੀ ਇਹ ਵੀ ਚਰਚਾ ਨਾਲ ਚੱਲਦੀ ਆ ਜਾਂ ਕਹਿੰਦੇ ਆ ਵੀ ਹੌਲੀ ਹੌਲੀ ਜਿਨ੍ਹਾਂ ਦੇ ਐਕਸਪਾਇਰ ਹੋਈ ਜਾਣੇ ਆ ਉਹ ਦੁਬਾਰਾ ਨਹੀਂ, ਜਿਹੜੇ ਉਹ ਰੀਨਿਊ ਨਹੀਂ ਕਰਨੇ, ਕੀ ਉਹਨਾਂ ਦੇ ਲਈ ਇਹ ਚੀਜ਼ ਹੈਗੀ ਆ ਜਾਂ ਕੀ ਸੋ ਇਹ ਥੋੜਾ ਖੁੱਲ ਕੇ ਸਮਝਾ ਦਿਓ ਵੀ ਕਿਵੇਂ ਇਹ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ। ਦੇਖੋ ਰਾਜਕਰਨ, ਜਿਹੜਾ ਆਰਡਰ ਆਇਆ ਜਾਂ ਜਿਹੜਾ ਇੰਟਰਮ ਰੂਲ ਬਣਿਆ ਹੈਗਾ, ਅਜੇ ਡਿਲਾਇਲਾ ਲਾਅ ਨਹੀਂ ਬਣਿਆ ਹੈਗਾ। ਇੱਕ ਇਹ ਵੀ ਵੀਡੀਓ ਪਾਈ ਆ ਕਿਸੇ ਨੇ ਕਿ ਡਿਲਾਇਲਾ ਲਾਅ ਬਣ ਗਿਆ ਤੇ ਲਾਗੂ ਹੋ ਗਿਆ, ਠੀਕ ਹੈ ਨਾ। ਡਿਲਾਇਲਾ ਲਾਅ ਅਜੇ ਗੋਇੰਗ ਥਰੂ ਆ, ਅਜੇ ਅਜੇ ਬਣਿਆ ਨਹੀਂ, ਲਾਗੂ ਨਹੀਂ ਹੋਇਆ, ਕੁਛ ਨਹੀਂ ਹੋਇਆ। ਹਾਂ, ਇਟਸ ਗੋਇੰਗ ਥਰੂ ਦਾ ਕਾਂਗਰਸ। ਦੂਸਰੀ ਚੀਜ਼, ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਆ, ਉਹਦੇ ਵਿੱਚ ਜਿਹੜੀ ਮੇਨ ਚੀਜ਼ ਇਹ ਹੈਗੀ ਆ ਕਿ ਨਾਨ ਡੋਮਿਸਾਈਲ ਲਾਇਸੈਂਸ ਜਿਹੜਾ ਆ, ਹੁਣ ਕੋਈ ਵੀ ਸਟੇਟ ਜਿਹੜੀ ਆ ਉਹ ਇਸ਼ੂ ਨਹੀਂ ਕਰ ਸਕਦੀ ਅਨਲੈਸ ਦੇ ਫੋਲੋ ਦਾ ਫੈਡਰਲ ਗਾਈਡਲਾਈਨਸ, ਜਿਹਦੇ ਵਿੱਚ ਜਿਹੜੇ ਉਹ 3 ਵੀਜ਼ਾਸ ਤੇ ਜਾਂ ਗ੍ਰੀਨ ਕਾਰਡ ਜਾਂ ਤੁਹਾਡਾ ਸਿਟੀਜ਼ਨ ਤੇ ਸਾਰਾ ਇੰਗਲਿਸ਼ ਦੇ ਵਿੱਚ ਪ੍ਰੋਫੀਸ਼ੀਐਂਸੀ ਜਿੰਨਾ ਚਿਰ ਨਹੀਂ ਹੁੰਦੀ, ਇਹ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਿਨਾਂ ਨਾਨ ਡੋਮਿਸਾਈਲ ਲਾਇਸੈਂਸ ਨਹੀਂ ਇਸ਼ੂ ਹੋ ਸਕਦਾ। ਜਿਨ੍ਹਾਂ ਦੇ ਆਲਰੇਡੀ ਨਾਨ ਡੋਮਿਸਾਈਲ ਲਾਇਸੈਂਸ ਹੈਗੇ ਆ, ਜਿਨ੍ਹਾਂ ਦੀਆਂ ਡੇਟਸ ਮਿਸਮੈਚ ਕਰਦੀਆਂ ਹੈਗੀਆਂ, ਉਹਨਾਂ ਦੇ ਲਾਇਸੈਂਸ, ਜਿਨ੍ਹਾਂ ਦੀ ਲਾਇਸੈਂਸ ਦੀ ਡੇਟ ਬਾਅਦ ਚ ਐਕਸਪਾਇਰ ਹੁੰਦੀ ਆ, ਵਰਕ ਪਰਮਿਟ ਪਹਿਲਾਂ ਐਕਸਪਾਇਰ ਹੁੰਦਾ, ਉਹਨਾਂ ਦੇ ਲਾਇਸੈਂਸ ਜਿਹੜੇ ਆ ਕੈਂਸਲ ਹੋਏ ਆ। ਜਿਨ੍ਹਾਂ ਦੇ ਲਾਇਸੈਂਸ ਪਹਿਲਾਂ ਐਕਸਪਾਇਰ ਹੁੰਦੇ ਆ, ਵਰਕ ਪਰਮਿਟ ਬਾਅਦ ਚ ਐਕਸਪਾਇਰ ਹੁੰਦਾ, ਉਹਨਾਂ ਦੇ ਲਾਇਸੈਂਸ ਜਿਹੜੇ ਆ ਜਿੱਦਣ ਐਕਸਪਾਇਰ ਹੋਣੇ ਆ ਉਦੋਂ ਤੱਕ ਉਹ ਵੈਲਿਡ ਹੈਗੇ ਆ, ਠੀਕ ਆ। ਹਾਲ ਦੀ ਘੜੀ, ਇਹ ਵੀ ਮੈਂ ਇਸ ਕਰਕੇ ਕਹਿ ਰਿਹਾ ਕਿ ਹਾਲ ਦੀ ਘੜੀ ਤਾਂ ਕਹਿ ਰਿਹਾ ਕਿਉਂਕਿ ਦੈਟ ਇਜ਼ ਵਟ ਐਗਜ਼ੈਕਟਲੀ ਦਾ ਇਨਫੋਰਮੇਸ਼ਨ ਵੀ ਹੈਵ। ਬਟ ਇਹਦੇ ਵਿੱਚ ਵੀ ਰਾਜਕਰਨ, ਅਸੀਂ ਮੈਂ CBS 13 ਦੇ ਨਾਲ ਆਪਣੇ ਜਿਹੜੀ ਆ ਜਾਂ ABC ਦੇ ਨਾਲ ਸਾਡੀ ਗੱਲਬਾਤ ਹੋਈ ਹੈਗੀ ਆ, ਅਸੀਂ ਉਹਨਾਂ ਨੂੰ ਕਾਲ ਕੀਤੀ ਹੈਗੀ ਆ, ਦੱਸਿਆ ਹੈਗਾ, ਔਰ ਇੱਥੇ ਇਨਵੈਸਟੀਗੇਸ਼ਨ ਕਰ ਰਹੇ ਆ, DMV ਦੇ ਨਾਲ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕੀ ਇਹ ਸੱਚ ਆ। ਸਾਨੂੰ ਕਾਲਸ ਆਈਆਂ ਹੈਗੀਆਂ ਜਿਹਦੇ ਵਿੱਚ ਕਿ ਇਹ ਕਿਹਾ ਜਾ ਰਿਹਾ ਕਿ DMV ਦੇ ਵਿੱਚ ਅਸੀਂ ਆਪਣਾ ਜਿਹੜਾ ਮੈਡੀਕਲ ਆ ਅਪਡੇਟ ਕਰਾਇਆ ਸੀਗਾ, ਅਪਡੇਟ ਹੋ ਗਿਆ, ਲੇਕਿਨ ਬਾਅਦ ਵਿੱਚ ਈਮੇਲ ਆਈ ਕਿ ਤੁਸੀਂ ਆਪਣਾ ਪੇਪਰ ਵਰਕ ਲੈ ਕੇ DMV ਆਓ। ਜਦੋਂ ਅਸੀਂ DMV ਪੇਪਰ ਵਰਕ ਲੈ ਕੇ ਗਏ ਤੇ ਉਹਨਾਂ ਨੇ ਸਾਡਾ ਲਾਇਸੈਂਸ ਤੇ ਸਾਡਾ ਜਿਹੜਾ ਮੈਡੀਕਲ ਆ ਲਿਆ, ਉਸ ਤੋਂ 15 ਮਿੰਟ ਬਾਅਦ ਆਣ ਕੇ ਸਾਨੂੰ ਕਹਿ ਦਿੱਤਾ ਕਿ ਤੁਹਾਨੂੰ ਕਾਰ ਦਾ ਲਾਇਸੈਂਸ ਮੇਲ ਦੇ ਵਿੱਚ 15 ਦਿਨਾਂ 'ਚ ਮਿਲ ਜਾਊਗਾ,
ਠੀਕ ਆ। ਸੋ ਉਹਦੇ ਵਿੱਚ ਉੱਥੇ ਡੀਐਮਵੀ ਦੇ ਜਿਹੜੇ ਕੰਮ ਕਰਦੇ ਸੀਗੇ, ਉਹਨਾਂ ਨੇ ਉਹ ਪੰਜਾਬੀ ਪਾਕਿਸਤਾਨ ਤੋਂ ਸੀ ਸ਼ਾਇਦ, ਜਾਂ ਉਹ ਮਤਲਬ ਕਿ ਉਹਨਾਂ ਨੇ ਪੰਜਾਬੀ ਦੇ ਵਿੱਚ ਇਹ ਸਾਰੀ ਗੱਲ ਦੱਸੀ ਕਿ ਇੱਥੇ ਇਹ ਕੰਮ ਚੱਲ ਰਿਹਾ ਕਿ ਡੀਐਮਵੀ ਚੁੱਪ ਚਪੀਤੇ ਲਾਇਸੈਂਸ ਜਿਹੜੇ ਆ ਕੈਂਸਲ ਕਰ ਰਹੀ ਆ, ਬਿਕਾਜ਼ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਅਸੀਂ ਓਪਨਲੀ ਕਰਦੇ ਆ ਤੇ ਬਹੁਤ ਜ਼ਿਆਦਾ ਰੌਲਾ ਪੈਂਦਾ ਆ। ਸੋ ਇਹ ਅਨਅਫੀਸ਼ੀਅਲ ਸਟੇਟਮੈਂਟ ਹੈਗੀ ਆ, ਮੈਂ ਕੋਈ ਇਹਦੇ 'ਚ ਇਹ ਨਹੀਂ ਕਹਿ ਰਿਹਾ ਕਿ ਕੀ ਸੱਚਾਈ, ਕਿੰਨੀ ਸੱਚਾਈ ਹੈ ਕਿੰਨੀ ਨਹੀਂ ਗੀ, ਪਰ ਜਿਹੜੀਆਂ ਇਹ ਚੀਜ਼ਾਂ ਸਾਨੂੰ ਜਦੋਂ ਮਿਲਦੀਆਂ, ਜਿਹੜੀਆਂ ਦੇਖੋ ਇਹ ਜਦੋਂ ਕਾਲਰ ਸਾਨੂੰ ਆਣ ਕੇ ਇਹ ਚੀਜ਼ਾਂ ਦੱਸਦੇ ਆ, ਜੇ ਸਾਨੂੰ 1 2 3 4 5 ਕਾਲਰ ਸੇਮ ਚੀਜ਼ ਦੱਸ ਰਿਹਾ ਹੈਗਾ, ਵੀ ਟਰਾਈ ਟੂ ਫਾਈਂਡ ਆਊਟ ਕਿ ਇਹਦੇ 'ਚ ਕਿੰਨੀ ਕੁ ਸੱਚਾਈ ਆ। ਵੀ ਕਾਲਰ ਠੀਕ ਆ, ਹਰ ਇੱਕ ਦਾ ਆਪਣਾ ਆਪਣਾ ਕੇਸ ਆ, ਹਰ ਇੱਕ ਦੀ ਆਪਣੀ ਆਪਣੀ ਸਿਚੁਏਸ਼ਨ ਹੈ, ਇਹਦੇ 'ਚ ਕਿੰਨੀ ਕੁ ਸੱਚਾਈ ਆ। ਸੋ ਵੀ ਟਾਕ ਟੂ ਦਾ ਚੈਨਲਸ ਨਾਲ ਗੱਲ ਕਰੀਦੀ ਆ, ਉਹਨਾਂ ਨੂੰ ਉੱਪਰ ਦੱਸੀਦਾ ਵੀ ਆਹ ਚੀਜ਼, ਆਹ ਸਿਚੁਏਸ਼ਨ ਆ ਰਹੀ ਹੈ, ਦੇ ਗੋ ਇਨਵੈਸਟੀਗੇਟ, ਹੈ ਨਾ, ਦੇ ਗੋ ਟਰਾਈ ਟੂ ਫਾਈਂਡ ਆਊਟ ਦਾ, ਕਿਉਂਕਿ ਕਈ ਵਾਰੀ ਸਾਨੂੰ ਜਿਹੜੀ ਆ ਡੀਐਮਵੀ ਉਹ ਸਹੀ ਆਨਸਰ ਨਹੀਂ ਦਿੰਦੀ, ਪਰ ਜਦੋਂ ਅਫੀਸ਼ੀਅਲੀ ਜਿਹੜੇ ਚੈਨਲਸ ਆ ਉਹ ਪਹੁੰਚਦੇ ਆ ਤਾਂ ਫਿਰ ਕੁਛ ਨਾ ਕੁਛ ਨਿਕਲ ਆਉਂਦਾ। ਸੋ ਪਲੀਜ਼ ਇਸੇ ਚੀਜ਼ ਦੇ ਉੱਤੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਥੋੜ੍ਹਾ ਜਿਹਾ ਧਿਆਨ ਰੱਖੋ, ਥੋੜ੍ਹਾ ਜਿਹਾ ਸਮਝਦਾਰੀ ਨਾਲ ਕੰਮ ਲਓ। ਕਮਿਊਨਿਟੀ ਵੈਸੇ ਹੀ ਬੜੇ ਬੁਰੇ ਦੌਰ 'ਚੋਂ ਲੰਘ ਰਹੀ ਆ, ਬਹੁਤ ਪਾਸਿਓਂ ਸਾਨੂੰ ਧੱਕਾ ਲੱਗ ਰਿਹਾ, ਔਰ ਤੁਸੀਂ ਆਪਣੇ ਹੋ ਕੇ ਇਹੋ ਜਿਹੀਆਂ ਜਿਹੜੀਆਂ ਇਨਫੋਰਮੇਸ਼ਨ ਜਦੋਂ ਫੈਲਾਉਂਦੇ ਆ, ਇਹੋ ਜਿਹੀਆਂ ਚੀਜ਼ਾਂ ਜਦੋਂ ਫੈਲਾਉਂਦੇ ਆ, ਤੁਹਾਨੂੰ ਨਹੀਂ ਪਤਾ ਕਿ ਕਿਹੜਾ ਬੰਦਾ ਕਿਹੜੇ ਸਮੇਂ 'ਤੇ ਆਪਣੇ ਦਿਲ 'ਤੇ ਕਿੱਦਾਂ ਦੀ ਗੱਲ ਲੈ ਸਕਦਾ, ਔਰ ਉਹਦਾ ਕੋਈ ਨੁਕਸਾਨ ਹੋ ਜਾਂਦਾ ਤੇ ਉਹਦੀ ਜ਼ਿੰਮੇਵਾਰ ਕੌਣ ਆ। ਸੋ ਜਿਹੜੀ ਚੀਜ਼ ਆਲਰੇਡੀ ਐਡੀ ਜ਼ਿਆਦੀ ਮਤਲਬ ਕਿ ਪ੍ਰੋਬਲਮੈਟਿਕ ਹੋਈ ਪਈ ਆ, ਉਹਦੇ ਵਿੱਚ ਅੱਗ ਦੇ ਵਿੱਚ ਤੇਲ ਪਾਉਣ ਦਾ ਕੰਮ ਨਾ ਕਰੋ। ਇਹਨੂੰ ਠੰਡੇ ਕਰਨ ਦੀ ਕੋਸ਼ਿਸ਼ ਕਰੋ, ਔਰ ਕੋਸ਼ਿਸ਼ ਕਰੋ ਕਿ ਜਿਹੜੀ ਚੀਜ਼ ਇੱਦਾਂ ਦੀ ਚੱਲ ਰਹੀ ਆ ਉਹਨੂੰ ਹੌਲੀ ਕਰੋ। ਜੇ ਤੁਹਾਨੂੰ ਕੋਈ ਖਬਰ ਲੱਗ ਜਾਂਦੀ ਹੈ ਤਾਂ ਇਹਦਾ ਇਹ ਮਤਲਬ ਨਹੀਂ ਐਕਸਾਈਟਡ ਹੋ ਕੇ ਠਾਹ ਦੇਣੀ ਪਾ ਦਿਓ, ਉਹਨੂੰ ਵੈਰੀਫਾਈ ਕਰੋ, ਉਹਨੂੰ ਆਇਡੈਂਟੀਫਾਈ ਕਰੋ ਵੀ ਉਹ ਪ੍ਰੋਬਲਮ ਹੈਗੀ ਵੀ ਹੈ ਕਿ ਨਹੀਂ ਹੈਗੀ।